ਸਲਾਮ ਅਲੈਕੁਮ ਵੀਰੋ। ਸਾਰਿਆਂ ਤੋਂ ਪਹਿਲੇ ਤਾਂ ਇੱਕ ਨਿੱਕੀ ਜਿਹੀ ਅਰਜ਼ ਹੈ ਕਿ ਮੇਰੀ ਪ੍ਰੈਜੈਂਟੇਸ਼ਨ 'ਤੇ ਨਾ ਜਾਇਆ ਕਰੋ, ਮੇਰੀ ਗੱਲ 'ਤੇ ਜਾਇਆ ਕਰੋ। ਪ੍ਰੈਜੈਂਟੇਸ਼ਨ ਮੇਰੇ ਕੋਲ ਏਡੇ ਹੁਣ ਕੋਈ ਸਿਸਟਮ ਨਹੀਂ ਹੈ ਕਿ ਜਿਹਦੇ 'ਚ ਅੱਛੀ ਲਾਈਟਿੰਗ ਹੋਏ ਔਰ ਅੱਛੀ ਤਰ੍ਹਾਂ ਮੈਂ ਪ੍ਰੈਜੈਂਟ ਕਰ ਸਕਾਂ ਆਪਣਾ ਪ੍ਰੋਗਰਾਮ। ਮੈਂ ਇੱਕ ਕਾਲਮ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਾ ਅਤੇ ਤਵੱਜੋ ਨਾਲ ਸੁਣਿਆ ਜੇ ਅਤੇ ਗੌਰ ਕਰਿਆ ਜੇ। ਇਸ ਤੋਂ ਪਹਿਲੇ ਕਿ ਮੁੱਦੇ ਦੀ ਗੱਲ ਕਰਾਂ, ਦੋ ਚਾਰ ਗੱਲਾਂ ਵਜ਼ਾਹਤ ਦੇ ਤੌਰ 'ਤੇ ਪੇਸ਼ ਕਰਦਾ ਜਾਵਾਂ। ਜਦੋਂ ਦਾ ਆਪਣੀ ਮਾਂ ਧਰਤੀ ਅਤੇ ਮਾਂ ਬੋਲੀ ਨਾਲ ਜੁੜੀ ਸਿਆਸੀ ਤਹਿਰੀਕ ਲੈ ਕੇ ਟੁਰਿਆ ਵਾਂ, ਉਦੋਂ ਤੋਂ ਤਜਜ਼ੀਏ ਕਰਨੇ ਛੱਡ ਦਿੱਤੇ ਨੇ। ਅਵਲ ਆਖਰ ਪੰਜਾਬ ਦੇ ਨਾਅਰੇ ਥੱਲੇ ਹਰ ਵੇਲੇ ਤਾਂਗਾਂ ਯਾਰ ਪੰਜਾਬ ਦੀਆਂ ਰਹਿੰਦੀਆਂ ਨੇ। ਪਰ ਜੇ ਤਜਜ਼ੀਆ ਕਰਾਂ ਤੇ ਇਸ ਜ਼ਿੰਮੇਦਾਰੀ ਨਾਲ ਕਰਦਾ ਵਾਂ ਕਿ ਕਮ ਅਜ਼ ਕਮ ਆਪਣੇ ਵੱਲੋਂ ਗੈਰ ਜਾਨਬਦਾਰੀ ਤੇ ਹੱਕ ਸੱਚ ਦੀ ਕੋਈ ਗੁੰਜਾਇਸ਼ ਬਾਕੀ ਨਾ ਰਹੇ। ਉਂਝ ਵੀ ਕੂੜ ਯਾਨੀ ਝੂਠ ਜਾਂ ਮੁਨਾਫਕਤ ਕਿਸੇ ਮਰਜ਼ ਦਾ ਇਲਾਜ ਨਹੀਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ 2011 ਵਿੱਚ ਪੰਜਾਬ ਦੀ ਵੰਡ ਦਾ ਨਾਅਰਾ ਆਸਫ ਜ਼ਰਦਾਰੀ ਹੀ ਵੱਡੀਆਂ ਜਮਾਤਾਂ ਵਿੱਚੋਂ ਪਹਿਲੀ ਵਾਰੀ ਲਾਇਆ ਸੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਰਿਹਾ ਸੀ ਕਿ ਪੀਪਲਸ ਪਾਰਟੀ ਪੰਜਾਬ ਦੁਸ਼ਮਣ ਜਮਾਤ ਹੈ ਔਰ ਪੰਜਾਬ ਧਰਤੀ ਦਾ ਪੁੱਤਰ ਹੋ ਕੇ ਇਸ ਵਿੱਚ ਰਹਿਣਾ ਉਦੋਂ ਤਿੱਕਰ ਬੇਸ਼ਰਮੀ ਤੇ ਨਮਕ ਹਰਾਮੀ ਹੀ ਸਮਝਿਆ ਜਾਏਗਾ ਜਦੋਂ ਤਿੱਕਰ ਜ਼ਰਦਾਰੀ ਜਾਂ ਬਲਾਵਲ ਇਹਦੇ ਤੇ ਪੰਜਾਬੀਆਂ ਤੋਂ ਮਾਫ਼ੀ ਮੰਗ ਕੇ ਪੰਜਾਬ ਦੀ ਵੰਡ ਦੇ ਨਾਅਰੇ ਤੋਂ ਪਿੱਛੇ ਨਹੀਂ ਹਟ ਜਾਂਦੇ। ਪਰ ਇਹਦੇ ਨਾਲ ਨਾਲ ਪਟਵਾਰੀ ਤੇ ਯੂਥੀ ਪੰਜਾਬੀਆਂ ਤੋਂ ਇਹ ਵੀ ਪੁੱਛਣਾ ਚਾਹਾਂਗਾ ਕਿ ਜੇ ਜ਼ਰਦਾਰੀ ਪੰਜਾਬ ਦੀ ਵੰਡ ਦਾ ਨਾਅਰਾ ਲਾਇਆ ਸੀ ਤੇ ਪੰਜਾਬ ਦੀ ਨਾਮ ਨਿਹਾਦ ਪੰਜਾਬੀ ਕਿਆਦਤ ਵਿੱਚੋਂ ਇਹਦੇ ਅੱਗੇ ਕੌਣ ਖਲੋਤਾ? ਖਲੋਣਾ ਦੂਰ ਦੀ ਗੱਲ, ਚੋਰ ਨਾਲੋਂ ਪੰਡ ਕਾਲੀ ਨਿਕਲੀ। ਖੈਰ ਹੁਣ ਮੁੱਦੇ ਦੀ ਗੱਲ ਸੁਣੋ। ਮੇਰੀ ਨਾਕਸ ਰਾਏ ਵਿੱਚ ਪੰਜਾਬ ਬਿਲਖਸੂਸ ਵਫਾਕੀ ਦਾਰੁਲ ਹਕੂਮਤ ਦੀ ਜੰਮਪਲ ਵਾਲੇ ਸਹਾਫੀਆਂ ਨੂੰ ਸਿੰਧ ਖਾਸ ਤੌਰ ਪੀਪਲਸ ਪਾਰਟੀ ਤੇ ਤਜਜ਼ੀਆ ਕਰਨਾ ਹੀ ਨਹੀਂ ਚਾਹੀਦਾ। ਇਹ ਗੱਲ ਮੇਰੇ ਜ਼ਿਹਨ ਔਰ ਤਜਰਬੇ ਵਿੱਚ ਹਮੇਸ਼ਾ ਤੋਂ ਮੌਜੂਦ ਸੀ। ਪਰ ਅੱਜ ਨਇਆ ਦੌਰ ਵੀਰ ਰਜ਼ਾ ਰੂਮੀ ਦੇ ਪ੍ਰੋਗਰਾਮ ਵਿੱਚ ਫਾਹਦ ਹੁਸੈਨ ਦਾ ਕਰਾਚੀ ਦੇ ਹਲਕਾ 249 ਉੱਤੇ ਤਜਜ਼ੀਆ ਸੁਣ ਕੇ ਇੱਕ ਵਾਰੀ ਫੇਰ ਸੱਚ ਸਾਬਤ ਹੋ ਗਿਆ। ਇਸਲਾਮਾਬਾਦੀ ਸਹਾਫੀ ਸਿੰਧ ਕਰਾਚੀ ਦੇ ਜ਼ਮੀਨੀ ਹਕਾਇਕ ਤੋਂ ਲਾ ਇਲਮ ਆਪਣਾ ਤਜਜ਼ੀਆ ਕਰਾਚੀ ਦੇ ਉਸ ਕਾਮਰਾਨੀ ਮੀਡੀਆ ਦੀਆਂ ਦਿੱਤੀਆਂ ਖਬਰਾਂ ਤੇ ਕਾਇਮ ਕਰਦੇ ਨੇ ਜਿਹੜਾ ਜਮਾਂਦਰੂ ਹੀ ਪੀਪਲਸ ਪਾਰਟੀ ਨਾਲ ਤਾਸਬ ਰੱਖਦਾ ਹੈ। ਯਾਨੀ ਇੱਕ ਪਾਸੇ ਇਹਨਾਂ ਦੀ ਆਪਣੀ ਕਮ ਇਲਮੀ ਤਾਸਬ ਤੇ ਦੂਜੇ ਪਾਸੇ ਜਿਹੜੀ ਇਨਫੋਰਮੇਸ਼ਨ ਹਾਸਲ ਹੋ ਰਹੀ ਹੈ ਉਹ ਵੀ ਤਾਸਬ ਜ਼ਦਾ। ਫਿਰ ਦਰੁਸਤ ਤਜਜ਼ੀਆ ਭਲਾ ਕਿੰਜ ਮੁਮਕਿਨ ਹੋ ਸਕਦਾ ਸੀ? ਫਾਹਦ ਹੁਸੈਨ ਆਪਣੇ ਤਜਜ਼ੀਏ ਵਿੱਚ ਫਰਮਾ ਰਹੇ ਸਨ ਕਿ ਪੀਪਲਸ ਪਾਰਟੀ ਕਿਹੜੀ ਤੋਪ ਚਲਾ ਦਿੱਤੀ ਸੀ ਕਿ 2018 ਵਿੱਚ 5ਵੀਂ 6ਵੇਂ ਨੰਬਰ 'ਤੇ ਆਉਣ ਵਾਲੀ ਜਮਾਤ ਇਸ ਵਾਰੀ ਪਹਿਲੇ ਨੰਬਰ 'ਤੇ ਆ ਗਈ। ਪਹਿਲੀ ਗੱਲ ਤਾਂ ਇਹ ਕਿ ਵੋਟਰ ਟਰਨਆਊਟ ਕੋਈ ਨਹੀਂ ਸੀ ਤੇ ਇਹਦੇ ਵਾਸਤੇ ਤੋਪ ਚਲਾਉਣ ਦੀ ਤੇ ਉਂਝ ਹੀ ਕੋਈ ਲੋੜ ਨਹੀਂ। 2018 ਦੇ ਆਮ ਇੰਤਖਾਬਾਤ ਵਿੱਚ PTI ਦਾ ਫੈਸਲ ਵਾਢਾ ਇੱਥੋਂ 35,344 ਵੋਟ ਲੈ ਕੇ ਕਾਮਯਾਬ ਹੋਇਆ ਸੀ ਤੇ ਬਾਕੀ ਜਮਾਤਾਂ ਦੇ ਵੋਟ ਇੱਥੋਂ ਬਿਲਤਰਤੀਬ ਨੂਨ ਲੀਗ 34,626, TLP 23,981। ਜ਼ਰਾ ਸੋਚੋ, ਜੇ TLP ਹੀ ਆਪਣਾ ਪੂਰਾ ਵੋਟਰ ਕੱਢ ਲਿਆਉਂਦੀ ਤੇ ਸੀਟ ਪੱਕੀ ਸੀ। MQM 13,534 ਤੇ MMA 10,307 ਤੇ ਪੀਪਲਸ ਪਾਰਟੀ 7,236 ਵੋਟ ਲਏ ਸਨ। ਅੱਜ 2021 ਦੇ ਜ਼ਿਮਨੀ ਇਲੈਕਸ਼ਨ ਵਿੱਚ ਪੀਪਲਸ ਪਾਰਟੀ 16,156 ਵੋਟ ਲਏ, ਯਾਨੀ ਪੀਪਲਸ ਪਾਰਟੀ ਇਸ ਵਾਰੀ ਪਿਛਲੀ ਵਾਰੀ ਨਿਸਬਤ 8,920 ਵੋਟ ਵੱਧ ਲਏ। ਹੁਣ ਜੇ ਤੁਸੀਂ ਪੀਪਲਸ ਪਾਰਟੀ ਦੀ 2013 ਦੀ ਇਲੈਕਸ਼ਨ ਦੀ ਬਦਤਰੀਨ ਸ਼ਿਕਸਤ ਦੇ ਅਸਰਾਤ ਵੇਖੋ, 2018 ਦੇ ਇਲੈਕਸ਼ਨ ਦੀ ਤਬਦੀਲੀ ਵਾਲੀ ਹਵਾਟ ਜਮਾ MQM ਦੀ ਬਰਬਾਦੀ ਜਮਾ ਫਰਿਸ਼ਤਿਆਂ ਦੀ ਕਾਰੀਗਰੀ ਵੇਖੋ ਤੇ ਇੱਕ ਸੂਬੇ ਵਿੱਚ ਮੁਸਲਸਲ ਹਕੂਮਤ ਵਿੱਚ ਚੱਲੀ ਆ ਰਹੀ ਜਮਾਤ ਦਾ ਪੌਣੇ 3 ਸਾਲ ਬਾਅਦ ਨਾਕਾਮ ਤਰੀਨ ਵਫਾਕੀ ਹਕੂਮਤ ਦੇ ਜਵਾਬ ਵਿੱਚ ਜ਼ਿਮਨੀ ਇਲੈਕਸ਼ਨ ਵਿੱਚ ਇੰਨਾ ਕੁ ਵੱਧ ਵੋਟ ਲੈਣਾ ਤੁਹਾਨੂੰ ਬਿਲਕੁਲ ਅਜੀਬ ਨਹੀਂ ਲੱਗੇਗਾ। ਵੀਰ ਰਜ਼ਾ ਰੂਮੀ ਦੀ ਇਹ ਗੱਲ ਦਰੁਸਤ ਕਿ ਇਹ ਮਾਰਜਨ ਵਫਾਕੀ ਹਕੂਮਤ ਕੋਲ ਵੀ ਹੈ ਸੀ, ਪਰ ਗੱਲ ਇਹ ਵੇ ਕਿ ਵਫਾਕੀ ਹਕੂਮਤ ਇਸ ਇਲੈਕਸ਼ਨ ਵਿੱਚ ਪਹਿਲੇ ਵੀ ਕਿਧਰੇ ਨਜ਼ਰ ਨਹੀਂ ਆ ਰਹੀ। ਜੇ ਉਹ ਇਲੈਕਸ਼ਨ ਵਿੱਚ ਹੁੰਦੀ ਤੇ ਟਵਿੱਟਰ ਦੀ ਸਭ ਤੋਂ ਵੱਡੀ ਜਮਾਤ ਇਸ ਇੰਤਖਾਬ ਦਾ ਟ੍ਰੈਂਡ ਮਹੀਨਾ ਪਹਿਲੇ ਤੋਂ ਚਲਾ ਰਹੀ ਹੁੰਦੀ। ਯਕੀਨਨ ਤਹਿਰੀਕੇ ਇਨਸਾਫ ਦੀ ਮਕਾਮੀ ਕਿਆਦਤ ਨੂੰ ਆਪਣੀ ਹਕੂਮਤ ਦੀ ਕਰਤੂਤ ਦਾ ਚੰਗੀ ਤਰ੍ਹਾਂ ਅੰਦਾਜ਼ਾ ਸੀ। ਬਾਕੀ 16,000 ਵੋਟ ਲੈ ਕੇ ਇਲੈਕਸ਼ਨ ਜਿੱਤਣਾ, ਉਹ ਵੀ ਕਰਾਚੀ ਜਿਹੇ ਅਰਬਨ ਸੈਂਟਰ ਵਿੱਚ
ਅੰਨੇ ਹੱਥ ਬਟੇਰਾ ਆਉਣ ਵਾਲੀ ਮਿਸਾਲ ਬਰਾਬਰ ਹੀ ਸਮਝੋ। ਇੰਜ ਦੇ ਕੰਮ ਰੋਜ਼-ਰੋਜ਼ ਨਹੀਂ ਹੁੰਦੇ। ਆਮ ਇੰਤਖਾਬਾਤ ਵਿੱਚ ਪੀਪਲਸ ਪਾਰਟੀ ਦੇ ਇੱਥੋਂ ਜਿੱਤਣ ਦਾ ਕੋਈ ਇਮਕਾਨ ਦੂਰ ਤਿੱਕਰ ਨਹੀਂ। ਔਰ ਜੇ ਅੱਜ ਵੀ MQM ਫ੍ਰੀ ਹੈਂਡ ਨਾਲ ਇੱਕ ਸਿੰਗਲ ਪਾਰਟੀ ਤੌਰ ਇਲੈਕਸ਼ਨ ਲੜੇ ਤੇ ਉਹ ਇਹ ਸੀਟ ਬਹੁਤ ਵਾਜ਼ੇ ਮਾਰਜਨ ਨਾਲ ਜਿੱਤ ਲਵੇਗੀ। PTI, PSP ਔਰ MQM ਇਹਨਾਂ ਤਿੰਨਾਂ ਦੇ ਵੋਟ ਦੀ ਬੁਨਿਆਦੀ ਤੇ ਕੌਮੀ ਸ਼ਨਾਖਤ ਇੱਕੋ ਹੀ ਹੈ। ਔਰ ਜੇ ਇਹਨਾਂ ਤਿੰਨਾਂ ਦੇ ਵੰਡ ਹੋਏ ਵੋਟ ਇਕੱਠੇ ਕਰ ਲਓ ਤੇ ਸੀਟ ਫਿਰ MQM ਦੀ ਹੀ ਹੈ। 11 ਮਈ 2013 ਦੇ ਇਲੈਕਸ਼ਨ ਵਿੱਚ ਇਸੇ ਸੀਟ ਤੋਂ MQM ਦਾ ਉਮੀਦਵਾਰ 49,584 ਵੋਟ ਲੈ ਕੇ ਕਾਮਯਾਬ ਹੋਇਆ ਸੀ। ਲੋਕੀ ਕਹਿੰਦੇ ਨੇ ਉਹ ਠੱਪੇ ਲਾਉਂਦੇ ਸਨ, ਪਰ ਕਿੰਨੇ ਕੁ ਠੱਪੇ ਲਾ ਲੈਂਦੇ ਹੋਣੇ ਨੇ। ਨਿਆਂ ਇਨਸਾਫ ਨਾਲ ਹਾਸਲ ਕਰਦਾ ਟੋਟਲ ਵੋਟ ਤੇ ਵੇਖੋ ਜ਼ਰਾ। ਅਲਤਾਫ ਹੁਸੈਨ ਨੂੰ ਜਿਹੜੇ ਮਿਰਗੀ ਦੇ ਦੌਰੇ ਪਏ ਤੇ ਉਸ ਪੁੱਠੇ ਸਿੱਧੇ ਬਿਆਨ ਦਿੱਤੇ, ਉਹਨਾਂ ਸਾਰੇ ਬਿਆਨਾਂ ਦਾ ਨੁਕਸਾਨ ਯਕੀਨਨ ਕਰਾਚੀ ਤੇ ਕਰਾਚੀ ਦੀ ਉਰਦੂ ਸਪੀਕਿੰਗ ਕਮਿਊਨਿਟੀ ਨੂੰ ਹੀ ਸਭ ਤੋਂ ਵੱਧ ਹੋਇਆ। ਉਹ ਸਵਾਲ ਇੱਕ ਪੁੱਛਦੇ ਨੇ ਕਿ ਜੀ ਪੀਪਲਸ ਪਾਰਟੀ ਕਰਾਚੀ ਵਿੱਚ ਚੋਖੇ ਕੰਮ ਕਿਉਂ ਨਹੀਂ ਕਰਾਉਂਦੀ, ਤੇ ਇਹਦਾ ਸਿੱਧਾ ਤੇ ਮੁਖਤਸਰ ਜਵਾਬ ਇਹੀ ਹੈ ਕਿ ਕਰਾਚੀ ਪੀਪਲਸ ਪਾਰਟੀ ਨੂੰ ਵੋਟ ਨਹੀਂ ਦਿੰਦਾ। ਬਹਰਹਾਲ ਗੱਲ ਫਾਹਦ ਹੁਸੈਨ ਦੇ ਗੈਰ ਹਕੀਕੀ ਤਜਜ਼ੀਏ ਤੇ ਰੋਸ਼ਨੀ ਪਾਉਣ ਦੀ ਸੀ, ਤੇ ਕੁਝ ਗੱਲ ਇੰਝ ਹੈ ਕਿ ਫਾਹਦ ਹੁਸੈਨ ਨੂੰ ਇਹ ਵੀ ਨਹੀਂ ਪਤਾ ਕਿ ਸਿੰਧ ਹਕੂਮਤ ਇਸ ਮੁੱਦਤ ਵਿੱਚ ਸਿੰਧ ਦੇ ਵਿੱਚ ਕਿਹੜੇ ਕੰਮ ਕੀਤੇ, ਕਿੰਨੇ ਹੈਲਥ ਯੂਨਿਟ, ਕਿੰਨੇ ਫ੍ਰੀ ਹਸਪਤਾਲ ਕਾਇਮ ਕੀਤੇ। ਅੱਜ ਪੰਜਾਬ ਤੋਂ ਬਹੁਤ ਸਾਰੇ ਲੋਕ ਸਿੰਧ ਦੇ ਹਸਪਤਾਲਾਂ ਵਿੱਚ ਮੁਫਤ ਇਲਾਜ ਕਰਾਉਣ ਜਾ ਰਹੇ ਨੇ, ਔਰ ਉਹਨੂੰ ਫਾਹਦ ਹੁਸੈਨ ਨੂੰ ਯਾਨੀ ਇਹ ਵੀ ਪਤਾ ਨਹੀਂ ਹੋਣਾ ਕਿ ਪੀਪਲਸ ਪਾਰਟੀ ਇਸ ਦੌਰਾਨ ਸਿੰਧ ਵਿੱਚ ਕਿੰਨੇ ਵਾਟਰ ਫਿਲਟਰੇਸ਼ਨ ਪਲਾਂਟ ਲਾਏ। ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਦਾ CPEC ਪਤਾ ਨਹੀਂ ਮੁਕੰਮਲ ਹੁੰਦਾ ਹੈ ਕਿ ਨਹੀਂ ਹੁੰਦਾ, ਪਰ ਥਰ ਕੋਲ ਸਿੰਧ ਦਾ CPEC ਮੁਕੰਮਲ ਹੋ ਕੇ ਫਲ ਵੀ ਦੇਣ ਲੱਗ ਪਿਆ ਹੈ। ਸਿੰਧ ਨੇ ਜੋ ਕਮਾਈ ਥਰ ਕੋਲ ਦੇ ਮੁਆਹਦੇ ਤੋਂ ਕੀਤੀ ਹੈ, ਉਸ ਦਾ ਅੰਦਾਜ਼ਾ ਪੰਜਾਬ ਜਾਂ ਇਸਲਾਮਾਬਾਦ ਬੈਠੇ ਇਗਨੋਰੈਂਟ ਸਹਾਫੀਆਂ ਨੂੰ ਬਿਲਕੁਲ ਵੀ ਨਹੀਂ। ਪੀਪਲਸ ਪਾਰਟੀ ਦੀ ਸਿੰਧ ਹਕੂਮਤ ਨੇ ਥਰ ਕੋਲ ਵਿੱਚ 52% ਦੀ ਸ਼ੇਅਰ ਹੋਲਡਰ ਬਣ ਕੇ ਸਿੰਧੀਆਂ ਵਾਸਤੇ ਅਗਲੇ 75 ਸਾਲ ਦੀਆਂ ਰੋਟੀਆਂ ਪੱਕੀਆਂ ਕਰ ਲਈਆਂ ਨੇ। ਮਤਲਬ ਸਿੰਧੀ ਅਗਲੇ 75 ਸਾਲ ਕੱਖ ਬਣ ਕੇ ਵੀ ਦੋਹਰਾ ਨਾ ਕਰਨ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਉਹਨਾਂ ਵਾਸਤੇ ਥਰ ਕੋਲ ਹੀ ਕਾਫੀ ਹੋਏਗਾ। ਅਲਬੱਤਾ ਗੈਸ ਦੀ ਕਮਾਈ ਵੱਖ ਤੇ ਪੋਰਟ ਦੀ ਕਮਾਈ ਵੱਖ। ਨੂਨ ਲੀਗ ਆਪਣੇ 35-40 ਸਾਲਾ ਇਕਤਦਾਰ ਵਿੱਚ ਪੰਜਾਬ ਤੇ ਪੰਜਾਬੀ ਨੂੰ ਇੰਜ ਦੀ ਇੱਕ ਵੀ ਡੀਲ ਨਹੀਂ ਦੇ ਸਕੀ। ਇੱਥੇ ਨੂਨ ਲੀਗ ਅਠੇ ਟਾਈਮ ਮੋਟਰਵੇ, ਮੈਟਰੋ ਤੇ ਔਰੇਂਜ ਲਾਈਨ ਦਾ ਰਾਗ ਸੁਣਾਉਂਦੀ ਰਹਿੰਦੀ ਏ, ਪਰ ਮੋਟਰਵੇ ਉਹ ਜਿਸ ਦਾ ਟੂਲ ਟੈਕਸ ਹਰ 6 ਮਹੀਨੇ ਬਾਅਦ ਵੱਧ ਜਾਂਦਾ ਹੈ। ਮੈਟਰੋ ਉਹ ਜਿਸ ਤੇ ਅਰਬਾਂ ਰੁਪਈਏ ਸਬਸਿਡੀ ਦੇਣੀ ਪੈਂਦੀ ਏ। ਔਰੇਂਜ ਲਾਈਨ ਉਹ ਜਿਸ ਤੇ ਅਰਬਾਂ ਰੁਪਈਏ ਸਬਸਿਡੀ ਸਾਰੇ ਪੰਜਾਬ ਦੇ ਖਜ਼ਾਨੇ ਵਿੱਚੋਂ ਦੇਣੀ ਪੈਂਦੀ ਏ। ਤੇ ਇਹ ਛਛੋਰੀ ਪਟਵਾਰੀ ਜਨਤਾ ਇਸੇ ਤੇ ਰਾਜ਼ੀ ਕਿ ਮੋਟਰਵੇ ਤੇ ਸਪੀਡਾਂ ਬੜੀਆਂ ਵੱਜਦੀਆਂ ਨੇ, ਮੈਟਰੋ ਠੰਡੀ ਬੱਸ ਏ, ਔਰੇਂਜ ਲਾਈਨ ਠੰਡੀ ਟ੍ਰੇਨ ਏ। ਹੋਰ ਇਹਨਾਂ ਤੋਂ ਪੰਜਾਬ ਨੂੰ ਕੀ ਹਾਸਲ ਹੋ ਰਿਹਾ ਹੈ ਸਵਾਏ ਅਯਾਸ਼ੀ? ਕਿਹੜੇ ਇੰਡਸਟਰੀਅਲ ਸਿਟੀ ਤੁਸੀਂ ਮੋਟਰਵੇ ਤੇ ਕਾਇਮ ਕਰ ਲੈ? ਟਰੱਕ ਤਾਂ GT ਰੋਡ ਤੇ ਵੀ ਲੰਘ ਜਾਂਦੇ ਸਨ। ਲਾਹੌਰ ਇਸਲਾਮਾਬਾਦ ਵਿੱਚ 100 ਕਿਲੋਮੀਟਰ ਦਾ ਫਾਲਤੂ ਵਲ ਪਾ ਕੇ ਤੁਸੀਂ ਕਿਹੜੀ ਕਮਾਈ ਕਰ ਲਈ ਸਵਾਏ ਅਯਾਸ਼ੀ ਤੇ ਸ਼ੋਸ਼ਾ ਦੇ? ਦੱਸੋ ਇਹਨਾਂ ਸਾਰਿਆਂ ਮਨਸੂਬਿਆਂ ਦਾ ਪੰਜਾਬ ਤੇ ਪੰਜਾਬੀਆਂ ਦੀ ਮੁਈਸ਼ਤ ਨੂੰ ਕੀ ਫਾਇਦਾ ਹੋਇਆ? ਉਲਟਾ ਜੇਬਾਂ ਵਿੱਚੋਂ ਦੂਣੇ ਚੌਣੇ ਰੁਪਈਏ ਹੀ ਨਿਕਲ ਰਹੇ ਨੇ ਤੇ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਅਰਬਾਂ ਖਰਬਾਂ ਦਾ ਘਾਟਾ ਵੱਖਰਾ ਹੋ ਰਿਹਾ ਹੈ। ਤੁਸੀਂ ਪੰਜਾਬ ਵਿੱਚ ਮੁਫਤ ਲਿਵਰ ਕਿਡਨੀ ਟ੍ਰਾਂਸਪਲਾਂਟ ਵਾਸਤੇ ਕਿੰਨੇ ਹਸਪਤਾਲ ਬਣਾਏ? PTI ਦੀ ਗੱਲ ਨਹੀਂ ਕਰਾਂਗਾ, ਉਹਨਾਂ ਬੇਹਦਾਇਤਿਆਂ ਤੇ ਉਹ ਮੁਫਤ ਦਵਾਈਆਂ ਵੀ ਮੁਕਾ ਦਿੱਤੀਆਂ ਜਿਹੜੀਆਂ ਸ਼ਹਬਾਜ਼ ਸ਼ਰੀਫ ਦੇ ਰਿਹਾ ਸੀ। ਜ਼ਰਦਾਰੀ ਨੂੰ ਭਾਵੇਂ ਤੁਸੀਂ ਟਿਕਟ ਫਰੋਸ਼ ਆਖੋ ਜਾਂ ਅਸੀਂ ਉਹਨੂੰ ਦਰੁਸਤ ਤੌਰ ਪੰਜਾਬ ਦੁਸ਼ਮਣ ਆਖੀਏ, ਪਰ ਸੱਚੀ ਗੱਲ ਉਹ ਆਪਣੀ ਧਰਤੀ ਨਾਲ ਮਾੜਾ ਨਹੀਂ। ਉਹਨੇ ਇੱਕ ਨੈਸ਼ਨਲ ਲੀਡਰ ਵਾਂਗ ਸਿੰਧੀ ਕੌਮ ਨੂੰ ਨਵਾਜ਼ਿਆ ਹੈ। ਦੱਸਣ ਦੀ ਲੋੜ ਨਹੀਂ ਹੋਣੀ ਚਾਹੀਦੀ ਕਿ ਉਹਨੇ ਕਦੀ ਕਿਸੇ ਨੂੰ ਸਿੰਧ ਦੀ ਵੰਡ ਦੀ ਗੱਲ ਵੀ ਨਹੀਂ ਕਰਨ ਦਿੱਤੀ। ਤੇ ਇੱਥੇ ਸਾਡੇ ਪੰਜਾਬ ਦੀ ਨਮਕ ਹਰਾਮ ਧਰਤੀ ਫਰੋਸ਼ ਸਿਆਸੀ ਕਿਆਦਤ ਹੱਥ ਛੁੜੀ ਫੜ ਕੇ ਸੱਦੇ ਦਿੰਦੀ ਫਿਰਦੀ ਏ, ਆਓ ਪੰਜਾਬ ਵੱਢ ਲਓ।
ਜ਼ਰਦਾਰੀ ਆਪਣੀ ਧਰਤੀ ਵਾਸਤੇ ਕਾਮਯਾਬ ਤੇ ਮਾਹਿਰ ਬਿਜ਼ਨਸਮੈਨ ਵਾਂਗ ਡੀਲਾਂ ਕੀਤੀਆਂ। 18ਵੀਂ ਤਰਮੀਮ ਦਾ ਵੀ ਸਭ ਤੋਂ ਵੱਡਾ ਬੈਨੀਫਿਸ਼ਰੀ ਸਿੰਧ ਹੀ ਏ। ਅਲਬੱਤਾ ਜੇ ਪੰਜਾਬ ਦਾ ਇਕਤਦਾਰ ਖੱਦਾਂ ਖਾਉਣ ਵਾਲਿਆਂ ਜਾਂ ਇਮਰਾਨ ਬੁਜ਼ਦਾਰ ਜਿਹੇ ਡੰਗਰਾਂ ਹੱਥ ਨਾ ਹੁੰਦਾ ਤੇ ਫਿਰ ਪੰਜਾਬ ਵੀ ਇਹਦਾ ਵੱਡਾ ਬੈਨੀਫਿਸ਼ਰੀ ਸਾਬਤ ਹੋ ਸਕਦਾ ਸੀ। ਪਰ ਕੀ ਕਰੀਏ, ਮੇਰੀ ਢੱਗਿਆਂ ਦੀ ਕੌਮ ਨੂੰ ਢੱਗੇ ਹੀ ਪਸੰਦ ਆਉਂਦੇ ਨੇ। ਸਾਡੇ ਇੱਕ ਬੇਲੀ ਦੂਜੇ ਬੇਲੀ ਨੂੰ ਪੁੱਛਿਆ ਕਿੱਥੇ ਚੱਲੇ ਹੋ, ਉਸ ਜਵਾਬ ਦਿੱਤਾ ਅਸਲਾਮਾਬਾਦ ਚੱਲਿਆ। ਤੇ ਇਹ ਜਿਹੜੇ ਅਸਲਾਮਾਬਾਦ ਵਾਲੇ ਸਾਫੀ ਨੇ ਫਾਜ਼ ਸਾਹਿਬ ਜੈਸੇ, ਇਹਨਾਂ ਵਾਸਤੇ ਇਹੀ ਅਰਜ਼ ਹੈ ਕਿ ਵਾਦੀ ਇਸਟੈਬਲਿਸ਼ਮੈਂਟ ਦੇ ਮੁਕੀਮ ਸ਼ਹਿਰੀ ਬਾਬੂ ਲੋਕਾਂ ਨੂੰ ਚਾਹੀਦਾ ਹੈ ਥੋੜ੍ਹਾ ਸਿੰਧੀ ਨੈਸ਼ਨਲਿਜ਼ਮ ਤੇ ਥੋੜ੍ਹੇ ਜ਼ਮੀਨੀ ਹਕਾਇਕ ਸਮਝ ਲੈਣ, ਤਾਂ ਕਿ ਇੰਜ ਦੇ ਟੇਬਲ ਸਟੋਰੀ ਵਾਲੇ ਸਹਾਫੀ ਤੇ ਡਰਾਇੰਗ ਰੂਮ ਤਜਜ਼ੀਆ ਨਿਗਾਰੀ ਦੇ ਹਵਾਲਦਾਰੀ ਦਰਜੇ ਤੋਂ ਅੱਗੇ ਵੱਧ ਸਕਣ। ਰੱਬ ਰੱਖ।